सर ए मछली केड़ी है भाई ये पाम्पलेट है। अच्छा एक ही क्वालिटी है इस मछली क्वालिटी भी कंडा नहीं है, बिल्कुल कंडे तो पा के कंगी एक ही है बस। ए की हिसाब है ये 1550 रुपये किलो है। ए महंगी है बाकी जी भाई जानी ये महंगी है, क्वालिटी अच्छी है ना, टेस्ट कैसा होएगा बहुत आला आला क्वालिटी की मछली है यार। अच्छा ये खादे तो सारे ही होने आप भी ਅਸੀਂ ਤੇ ਖਾਣੇ ਜ਼ਾਹਿਰ ਹੈ ਇਹਦੇ ਖਾਵਾਂਗੇ। ठीक हो गया सर ते ए केड़ी मछली ये है महाशेर है, अच्छा सर ਇਹਦਾ ਕੀ ਰੇਟ ਹੈ ਇਹਦਾ 1250 ਰੁਪਏ ਹੈ। ए ਫਾਰਮੀ ਹੈ ਕਿ ਦਰਿਆਈ ਹੈ ਇਹ ਦਰਿਆ ਦੀ ਅੱਛਾ ਜਿਹੜੀ ਵੱਡੀ ਮੱਛੀ ਹੁੰਦੀ ਹੈ ਉਹ ਦਰਿਆਈ ਹੀ ਹੁੰਦੀ ਹੈ ਯਾਨੀ ਕਿ ਫਾਰਮ 'ਚ ਇੰਨੀ ਵੱਡੀ ਹੋ ਨਹੀਂ ਸਕਦੀ ਨਹੀਂ ਫਾਰਮ ਦੀ 2.5-3 ਕਿਲੋ ਪੌਣੇ 3 ਕਿਲੋ ਇੱਥੇ ਚਾਹੀਦਾ। ਮਤਲਬ ਫਾਰਮ 'ਚ ਵੀ ਮੱਛੀ ਵੱਡੀ ਤਿਆਰ ਹੋ ਜਾਂਦੀ ਹੈ ਸਹੀ ਹੋ ਜਾਂਦੀ ਹੈ ਕਿ 2-3 ਸਾਲ ਲਾਓ ਤੇ ਫਿਰ 2-3 ਸਾਲ ਦਾ ਖਰਚਾ ਜ਼ਿਆਦਾ ਹੋ ਜਾਂਦਾ ਨਾ, ਇਹਨਾਂ ਫੋੜ ਹੁੰਦਾ ਉਹਦਾ। ਅੱਛਾ ਇਸ ਵਾਸਤੇ ਸਾਲ ਤੋਂ ਪਹਿਲੇ ਕੱਢ ਲੈਂਦੇ। ਨਹੀਂ ਤੁਹਾਡੇ ਕੋਲ ਜਿਹੜੀ ਦਰਿਆਈ ਮੱਛੀ ਹੈ ਉਹ ਮਹਿੰਗੀ ਵੇਚਦੇ ਹੋ ਕਿ ਫਾਰਮੀ ਮਹਿੰਗੀ ਵੇਚਦੇ ਹੋ ਜ਼ਾਹਿਰ ਹੈ ਦਰਿਆ ਦੀ ਮਹਿੰਗੀ ਆਲਾ ਕੁਆਲਿਟੀ ਵੀ ਦਰਿਆ ਦੀ ਵੈਸੇ ਤਾਂ ਜ਼ਿਆਦਾਤਰ ਇੱਥੇ ਮੈਂ ਹਿਸਾਬ ਲਾਇਆ ਕੋਈ 90% ਫਾਰਮੀ ਚੱਲ ਰਹੀ ਹਰ ਪਾਸੇ 95% ਵੀ ਕਹਿ ਸਕਦੇ। ਯਾਨੀ ਕਿ ਕੁਝ ਲੋਕ ਜਿਹੜੇ ਦਾਵਾ ਕਰਦੇ ਨੇ ਯਾਰ ਇਹ ਦਰਿਆਈ ਮੱਛੀ ਹੈ ਸਾਡੇ ਕੋਲ ਦਾਅਵੇ ਕਰਨੇ ਪੈਂਦੇ ਕਾਰੋਬਾਰ ਇਸ ਗੱਲ ਨੂੰ ਤੁਸੀਂ ਛੱਡੋ। ਇਹਦਾ ਕੀ ਕੈਸਾ ਟੇਸਟ ਹੈ ਬਹੁਤ ਆਲਾ ਬਹੁਤ ਅੱਛੀ ਹੈ। ਇਹਦੇ 'ਚ ਕੰਡਾ ਕਿੰਨਾ ਕੁ? ਰੋਹ ਸੇ ਬਿਹਤਰ ਹੈ, ਕੰਡਾ ਰਹੂ ਜੀ ਨਹੀਂ ਇਹਦੇ ਚ। ਕਿਹੜੀ ਮੱਛੀ ਐਸੀ ਹੈ ਜਿੰਦੇ 'ਚ ਸਿਰਫ ਇੱਕ ਵੱਡਾ ਕੰਡਾ ਕਹਿੰਦੇ ਨੇ ਹੁੰਦਾ ਹੈ ਕਿ ਬਾਕੀ ਛੋਟੇ ਨਹੀਂ ਹੁੰਦੇ ਜ਼ਿਆਦਾ? ਕੰਡਾ ਜਨਾਬ ਹਰ ਮੱਛੀ 'ਚ ਹੁੰਦਾ ਹੈ। ਹੱਡੀ ਹੁਣ ਤੁਹਾਡੇ ਜਿਸਮ 'ਚ ਵੀ ਹੈ, ਤੁਸੀਂ ਵੀ ਹੱਡੀ ਤੋਂ ਪਾਕ ਕੋਈ ਨਹੀਂ। ਕੰਡਾ ਹਰ ਮੱਛੀ ਦੇ ਵਿੱਚ ਹੋਏਗਾ। ਕੱਟ ਕਿੰਦੇ 'ਚ ਹੁੰਦਾ ਸਰ? ਅੱਛਾ ਮਲੀ 'ਚ, ਸੰਘਾੜੀ 'ਚ, ਸੌਲ 'ਚ, ਇਹਨਾਂ 'ਚ ਘੱਟ ਹੁੰਦਾ। ਕਿਉਂਕਿ ਕੁਝ ਲੋਕ ਸਾਲਨ ਬਣਾਉਣ ਦੇ ਵੀ ਸ਼ੌਕੀਨ ਹੁੰਦੇ ਨੇ ਸ਼ੋਰਬੇ ਵਾਲਾ ਫਿਰ ਉਹਦੇ 'ਚ ਖੱਗਾ ਉਹਦਾ ਸਾਲਨ ਅੱਛਾ ਬਣਦਾ ਹੈ। ਬਹੁਤ ਅੱਛਾ ਬਾਦਸ਼ਾਹ ਹੈ ਖੱਗਾ। ਵਾਹ ਵਾਹ ਵਾਹ। ਅੱਛਾ ਸਰ ਬਾਕੀ ਇਹ ਦੱਸੋ ਕਿ ਨਵੀਂ ਜਗ੍ਹਾ ਤੇ ਸ਼ਿਫਟ ਹੋ ਗਏ ਹੋ ਤੁਸੀਂ ਕਿਹਦਾ ਮਾਹੌਲ ਹੈ ਇੱਥੇ? ਬਹੁਤ ਅੱਛਾ ਹੁਣ ਮੁਤਮੀਨ ਹੋ ਇੱਥੋਂ? ਖੁੱਲੀ ਜਗ੍ਹਾ ਬਿਲਕੁਲ ਪੁਰਸਕੂਨ ਮਾਹੌਲ। ਕੋਈ ਤੰਗ ਵਗੈਰਾ ਤਾਂ ਨਹੀਂ ਕਰਦੇ ਤੁਹਾਨੂੰ ਨਹੀਂ ਇੱਥੇ ਆ ਨਹੀਂ ਕੇ? ਕੋਈ ਨਹੀਂ ਪੁਰਸਕੂਨ ਮਾਹੌਲ। ਪਿੱਛੇ ਦਰਿਆ ਰਾਵੀ ਹੈ ਜੀ ਜੀ ਸੁੱਕ ਤੇ ਗਿਆ ਲੇਕਿਨ ਥੋੜਾ ਥੋੜਾ ਪਾਣੀ ਖੜਾ ਹੈ ਉੱਥੋਂ ਵੀ ਕੁਝ ਲੋਕ ਮੈਂ ਦੇਖ ਰਿਹਾ ਕੋਈ ਮੱਛੀ ਕੋਈ ਉੱਥੋਂ ਨਿਕਲਦੀ ਵੀ ਹੈ ਕੋਈ ਥੋੜੀ ਸਾਰੇ ਸ਼ਿਕਾਰੀ ਫੜਦੇ ਨੇ ਛੋਟੀ ਮੋਟੀ ਮੱਛੀ ਮੱਛੀ ਉੱਥੇ ਹੋਏਗੀ ਹਾਲੇ। ਨਿਕਲਦੀ ਹੈ। ਇਹ ਕਿਹੜੀ ਮੱਛੀ ਬਣਾ ਰਹੇ ਹੋ ਸਰ? ਇਹ ਬਾਮ ਮੱਛੀ ਬਾਮ ਜੀ। ਅੱਛਾ ਸਰ ਬੜੀ ਵੱਡੀ ਮੱਛੀ ਹੈ ਇਹ ਮੱਛੀ ਦਾ ਵੈਸੇ ਕਿੰਨਾ ਕੁ ਹੁੰਦਾ weight ਇੱਕ ਮੱਛੀ ਦਾ? ਇੱਕ ਮੱਛੀ ਕੋਈ 18-20 ਕਿਲੋ ਹੁੰਦੀ ਹੈ। ਇਹ ਦਰਿਆਈ ਮੱਛੀ ਹੁੰਦੀ ਹੈ ਜਾਂ ਫਾਰਮੀ ਹੁੰਦੀ ਹੈ? ਸਮੁੰਦਰੀ ਮੱਛੀ ਇਹ ਸਮੁੰਦਰ ਦੀ ਹੈ ਸਮੁੰਦਰ ਮੱਛੀ। ਦੀ। ਕੀ ਫਰਕ ਹੈ ਇਹਦੀ ਕੁਆਲਿਟੀ ਕੀ ਟੇਸਟ ਕੈਸਾ ਹੈ ਇਹਦਾ? ਇਹ ਬਹੁਤ ਅੱਛਾ ਟੇਸਟ ਹੈ ਜੀ। ਗੋਸ਼ਤ ਦਾ ਕੀ ਰੇਟ ਜੇ? 1400 ਰੁਪਏ 1400 ਰੁਪਏ। ਅੱਛਾ ਸਰ ਇਹਦੇ ਚ ਕੰਡਾ ਕਿੰਨਾ ਕੁ ਹੁੰਦਾ ਹੈ? ਇੱਕ ਕੰਡਾ ਹੁੰਦਾ ਵੱਡਾ। ਇਹ ਫਿਰ ਸਾਲਨ ਵੀ ਜ਼ਿਆਦਾ ਬੰਦਾ ਹੋਣਾ ਇਹਦਾ? ਸਾਲਨ ਵੀ ਬਣ ਜਾਂਦਾ, ਫਰਾਈ 'ਚ ਵੀ ਅੱਛੀ ਹੁੰਦੀ ਹੈ। ਹਾਂ ਦੋਨੋਂ ਚੀਜ਼ਾਂ ਅੱਛੀ ਹੁੰਦੀਆਂ। ਅੱਛਾ ਸਰ ਇੱਕ ਹੈ ਜੀ ਮੱਛੀ ਅਸੀਂ ਬੜੀ ਵਾਇਰਲ ਅਸੀਂ ਦੇਖਨੇ ਹੁੰਦੇ ਆ ਉਹ ਕਰੰਟ ਵਾਲੀ ਮੱਛੀ ਕਹਿੰਦੇ ਨੇ ਉਹਨੂੰ ਉਹ ਵੀ ਇਹ ਜੀ ਕੁਝ ਲੱਗਦੀ? ਨਹੀਂ ਉਹ ਵੀ ਆਉਂਦੀ ਲੇਕਿਨ ਇੱਥੇ ਨਹੀਂ ਆਉਂਦੀ। ਇਹ ਸਭ ਤੋਂ ਡਿਫਰੈਂਟ ਮੱਛੀ ਦੇਖੀ ਸਰ ਅਸੀਂ ਹੁਣ ਤੱਕ। ਅੱਛਾ ਸਰ ਤੁਸੀਂ ਕਿੰਨੇ ਅਰਸੇ ਤੋਂ ਇੱਥੇ ਇਸ ਮਾਰਕੀਟ 'ਚ? 50 ਸਾਲ 50 ਸਾਲ ਹੋ ਗਏ ਨੇ ਇੱਥੇ ਮੈਂ ਬੜੀਆਂ ਡਿਫਰੈਂਟ ਮੱਛੀਆਂ ਦੇਖ ਰਿਹਾ ਤੁਹਾਡੀ ਪਸੰਦੀਦਾ ਮੱਛੀ ਕਿਹੜੀ ਹੈ? ਮੇਰੀ ਪਸੰਦ ਦਾ ਮਛਲੀ ਬਾਮ ਸੰਘਾੜੀ ਤੇ ਸੰਘਾੜੀ ਸੰਘਾੜੀ ਕੀ ਕੁਆਲਿਟੀ ਹੈ ਉਹਦੇ 'ਚ? ਖੁਸ਼ਕ ਮੱਛੀ ਦੀ ਸੰਧਿਆਈ ਨਹੀਂ ਹੁੰਦੀ ਨਾ ਅੱਛਾ। ਚਰਬੀ ਆਉਂਦੀ ਇਹਦੇ 'ਚ ਭਾਵੇਂ 20 ਕਿਲੋ ਦਾ ਨਾ 20 ਕਿਲੋ ਨਾ ਹੋਵੇ। ਉਧਰੋਂ ਇੱਧਰ ਤੁਹਾਨੂੰ ਤੁਸੀਂ ਕੀ ਫਰਕ ਫੀਲ ਕੀਤਾ ਪੁਰਾਣੀ ਮੰਡੀ 'ਚ ਤੇ ਇਹ ਨਵੀਂ ਮੰਡੀ 'ਚ? ਉਹ ਸ਼ਹਿਰ ਦਾ ਅੰਦਰੂਨ ਹੀ ਇਹ ਬਾਹਰ ਹੈ, ਹੋਰ ਕੋਈ ਫਰਕ ਨਹੀਂ ਹੈ। ਇਹ ਫਰਕ ਹੈ ਮਾਰਕੀਟ ਉੱਥੇ ਵੀ ਆਈ ਹੈ ਇੱਥੇ ਵੀ ਆਈ ਹੈ, ਗਾਹਕ ਉੱਥੇ ਵੀ ਉਹੀ ਗਾਹਕ ਇੱਥੇ ਵੀ ਉਹੀ ਨੇ। ਖਾਣ ਪੀਣ ਦਾ ਮਸਲਾ ਕੋਈ ਇੱਥੇ ਨਹੀਂ, ਸਹੂਲਤ ਹੈ ਉੱਥੇ ਹਰ ਚੀਜ਼ ਸਹੂਲਤ ਮਿਲਦੀ। ਉਹ ਸ਼ਹਿਰ ਦੇ ਅੰਦਰੂਨ ਹੀ ਹੈ, ਸ਼ਹਿਰ ਤੋਂ ਬਾਹਰ ਹੈ। ਠੀਕ ਹੈ ਜੀ। ਬਾਕੀ ਇੱਥੇ ਕੋਈ ਬੈਂਕ ਦੀ ਸਹੂਲਤ ਨਹੀਂ ਹੈ, ਲਾਈਟ ਦੀ ਸਹੂਲਤ ਨਹੀਂ ਹੈ। ਤੇ ਉਹਦਾ ਕੋਈ ਬੰਦੋਬਸਤ ਤੁਸੀਂ ਇਹ ਸੋਲਰ ਵਗੈਰਾ ਲਗਾ ਰਹੇ ਹੋ ਜਾਂ ਗਵਰਨਮੈਂਟ ਵੀ ਕਹਿੰਦੀ ਕੁਝ ਅਸੀਂ ਇੱਧਰ ਤਾਰਾਂ ਵਗੈਰਾ ਦਿਆਂਗੇ ਮੀਟਰ? ਫਿਲਹਾਲ ਸੋਲਰ ਵਗੈਰਾ ਲੱਗੇ ਨੇ। ਸੋਲਰ ਵਾਲਾ ਕੰਮ ਠੀਕ ਨਹੀਂ ਤੁਹਾਨੂੰ ਇੱਧਰ? ਸਰ ਸੋਲਰ ਦੇਣੇ ਚੱਲਦਾ, ਰਾਤ ਨੂੰ ਸੋਲਰ ਨਹੀਂ ਚੱਲਦਾ ਫਿਰ। ਹਾਂਜੀ ਉਹ ਫ੍ਰਿਜ ਵਗੈਰਾ ਡੀਪ ਫ੍ਰਿਜ ਚਲਾਣੇ ਹੋਣ ਤਾਂ ਬਿਲਕੁਲ ਕਿਉਂਕਿ ਤੁਹਾਡੀ ਤਾਂ ਫ੍ਰਿਜ ਚੱਲਦੀ ਰਹਿਣੀ ਚਾਹੀਦੀ ਕਿਉਂਕਿ ਮਸ਼ੀਨ ਫ੍ਰਿਜ ਲਾਣੀਆਂ ਹੁੰਦੀਆਂ ਨੇ ਤੇ ਫਿਰ ਮੱਛੀ ਸਾਰਾ ਖਰਾਬ ਹੋ ਹੈ। ਜਾਂਦੀ ਹੈ। ਹੁਣ ਕਿਵੇਂ ਬਰਫ਼ ਨਾਲ ਹੀ ਬਚਾ ਰਹੇ ਹੋ ਮੱਛੀਆਂ? ਫਿਲਹਾਲ ਤੇ ਬਰਫ ਨੇ ਬਚਾ ਰਹੇ ਹਾਂ। ਕਿ ਨਾਜ਼ਰੀਨ ਅਸੀਂ ਵੱਡਾ ਇਸ਼ੂ ਦੇਖਿਆ ਇੱਥੇ ਕਿ ਬਿਜਲੀ ਬਹੁਤ ਜ਼ਰੂਰੀ ਹੈ ਬਿਜਲੀ ਬਹੁਤ ਜ਼ਰੂਰੀ ਹੈ, ਪਾਣੀ ਪੀਣਾ ਨਹੀਂ ਹੈ, ਬਿਜਲੀ ਨਹੀਂ ਨਹੀਂ ਹੈ। ਇੰਤਜ਼ਾਮੀਆ ਨੇ ਤੁਹਾਨੂੰ ਕੋਈ ਕਿਹਾ ਵੀ ਹੈ ਕਿ ਕਦੋਂ ਤੱਕ ਇੱਥੇ ਇੰਤਜ਼ਾਮੀਆ ਕੋਸ਼ਿਸ਼ ਕਰ ਰਹੀ ਹੈ, ਅੱਛਾ। ਇਨਸ਼ਾਅੱਲਾ ਹੋ ਜਾਏਗਾ, ਜਲਦੀ ਤੋਂ ਜਲਦੀ ਹੋ ਜਾਏਗਾ। ਕਦੋਂ ਤੱਕ ਉਹਨਾਂ ਨੇ ਕਿਹਾ ਕੋਈ ਡੈਡਲਾਈਨ ਦਿੱਤੀ ਤੁਹਾਨੂੰ? ਡੇਡਲਾਈਨ ਫਿਲਹਾਲ ਬਿਜਲੀ ਇਹ ਕਹਿ ਰਹੇ ਕਿ ਜਲਦੀ ਤੋਂ ਜਲਦੀ ਹੋ ਜਾਏਗਾ। ਅੱਛਾ ਹਾਂਜੀ ਕੋਈ ਉਮੀਦ ਵੀ ਨਜ਼ਰ ਆ ਰਹੀ ਕਿ ਹੋ ਜਾਏਗਾ? ਉਮੀਦ ਤੇ ਹਰ ਚੀਜ਼ ਦੀ ਉਮੀਦ ਤੇ ਬੰਦਾ ਦਿੰਦਾ ਹੈ। ਚਲੋ ਅੱਲਾ ਖੈਰ ਕਰੇਗਾ ਜੀ ਹੋ ਉਮੀਦ ਤੇ ਜਾਏਗਾ ਆਦਮੀ ਦਿੰਦਾ ਹੈ, ਉਮੀਦ ਤੇ ਹਰ ਚੀਜ਼ ਹੈ। ਅੱਛਾ ਸਰ ਇਹ ਮੱਛੀ ਤੁਸੀਂ ਬਣਾਈ ਜਾ ਰਹੇ ਹੋ ਇਹ ਜ਼ਰਾ 1 ਮਿੰਟ ਸਾਡਾ ਮਾਈਕ ਪਕੜੋਗੇ ਤੁਸੀਂ? ਮਾਈਕ 'ਚ ਤੁਸੀਂ ਬੋਲਣਾ ਹੈ ਤੇ ਮੈਂ ਤੁਹਾਡੇ ਕੋਲ ਪੁੱਛ ਲੈਣਾ ਸਰ। ਇਹ ਦੇਖੋ ਸਰ। ਅੱਛਾ ਸਰ ਇਹ 1 ਘੰਟਾ ਇਹਦੇ 'ਚ ਸਿਰਫ ਹਾਂ ਇਹ ਕੰਡਾ ਤੇ ਬਾਕੀ ਉਹਦਾ ਨਾਂ ਕੀ ਹੈ? ਇਹਦੇ 'ਚ ਕੋਈ ਕੰਡਾ ਨਹੀਂ ਹੋਏਗਾ ਕੰਡਾ? ਇਹ ਕੋਈ ਕੰਡਾ ਨਹੀਂ ਹੈਗਾ। ਅੱਛਾ ਇਹ ਬੇਸ਼ੱਕ ਇਹਦਾ ਤੁਸੀਂ ਬਸ ਇਹ ਇੱਕ ਵੱਡਾ ਕੰਡਾ ਹੈ ਇਹਦੇ 'ਚ? ਹਾਂਜੀ ਇਹਦਾ ਬੇਸ਼ੱਕ ਤੁਸੀਂ ਕੀਮਾ ਬਣਾ ਲਓ ਇਹ ਪੱਲੇ ਦਾ ਠੀਕ ਹੋ ਗਿਆ ਜਾਂ ਸਾਲਨ ਬਣਾ ਲਓ ਤੁਸੀਂ? ਸਾਲਨ ਬਣਾ ਲਓ। ਠੀਕ ਹੋ ਗਿਆ ਸਰ। ਸਰ ਇਹ ਕਿੰਨਾ ਕੋਈ weight ਹੋਣਾ ਹੈ ਇਹਦਾ? ਇਹਦਾ ਕੋਈ 4 ਕਿਲੋ ਹੈ। 4 ਕਿਲੋ ਦਾ weight ਹੋਣਾ। ਤੁਸੀਂ ਕਹਿ ਰਹੇ ਸੀ 18-19 ਕਿਲੋ ਤੱਕ ਵੀ ਜਾਏਗਾ? ਬੜੇ ਵੀ ਹੈ ਨਾ ਨੀਚੇ ਹੈ। ਅੱਛਾ ਸਰ ਇਹ ਤਕਰੀਬਨ ਇਹਦਾ ਸਾਈਜ਼ ਮੱਛੀ ਦਾ ਮੇਰੇ ਜਿੰਨਾ ਹੋ ਗਿਆ ਜੇ। ਹਾਂਜੀ ਲੈ ਸਰ ਤੁਸੀਂ ਮੱਛੀ ਲੈਣ ਆਓ ਅਗਰ ਕੰਡੇ ਤੋਂ ਬਗੈਰ ਤੇ ਇਹ ਮੱਛਲੀ
ਸਭ ਤੋਂ ਅੱਛੀ ਜੇ ਔਰ ਇਹਦੇ ਚ ਕੰਡਾ ਵੀ ਨਹੀਂ ਹੈ। ਉਹ ਕਿਹੜੀ ਮੱਛਲੀ ਹੈ? ਇਹ ਕਾਲਾ ਰੂਹ ਬਣਾ ਰਹੇ ਹਾਂ ਜੀ। ਅੱਛਾ, ਇਹ ਕਾਲਾ ਰੋਹੂ ਬੜਾ ਗਾ, ਹਰ ਬੰਦਾ ਸ਼ੌਕੀਨ ਵੀ ਬੜਾ ਹੈ ਤੇ ਦੁਕਾਨਦਾਰ ਵੀ ਬੜੇ ਰੀਝ ਨਾਲ ਬਣਾ ਰਹੇ ਹੁੰਦੇ ਨੇ। ਕੀ ਕੁਆਲਿਟੀ ਹੈ ਇਸ ਤੇ ਮੱਛੀ ਰਸਮ ਬਣ ਗਈ ਪਾਕਿਸਤਾਨ ਦੇ ਵਿੱਚ ਕਿ ਕਾਲਾ ਰੂਹ ਹੀ ਖਾਣਾ, ਕਾਲਾ ਰੂਹ ਹੀ ਖਾਣਾ। ਦੀ? ਕੀ ਵਜ੍ਹਾ? ਬਸ ਇੱਕ ਟੇਸਟ ਜ਼ੁਬਾਨ ਤੇ ਜਿਹੜਾ ਲੱਗ ਜੇ, ਜਿਸ ਚੀਜ਼ ਦਾ ਵੀ ਲੱਗ ਜੇ ਟੇਸਟ। ਜਿਸ ਤਰ੍ਹਾਂ ਅੱਜ ਕੱਲ 버ਗਰ ਸ਼ਵਾਰਮੇ ਦਾ ਟੇਸਟ ਲੱਗ ਗਿਆ ਹੈ, ਉਵੇਂ ਰੋਹੂ ਦਾ ਟੇਸਟ ਲੱਗਿਆ ਹੈ ਟੇਸਟ ਲੱਗ ਗਿਆ ਪਾਕਿਸਤਾਨੀਆਂ ਦੀ ਜ਼ੁਬਾਨ ਬਸ ਗੱਲ ਇੰਨੀ ਹੈ। ਤੇ। ਇੱਥੇ ਵੀ ਲੋਰੀ ਵੀ ਜ਼ਿਆਦਾ ਇਹੀ ਖਾਂਦੇ ਨੇ, ਫਿਰ ਰੋਹੂ ਹੀ ਲੈ ਕੇ ਜਾਂਦੇ ਨੇ। ਇਹ ਪੂਰੇ ਪਾਕਿਸਤਾਨ 'ਚ ਤਕਰੀਬਨ ਪੰਜਾਬ ਦੇ ਏਰੀਆ ਦੇ ਵਿੱਚ ਜ਼ਿਆਦਾ ਕਾਲਾ ਰੂਹ ਚੱਲਦਾ ਹੈ। ਤੁਹਾਡੇ ਵੀ ਇੱਥੇ ਸੇਲ ਜ਼ਿਆਦਾ ਇਸੇ ਮੱਛੀ ਦੀ? ਕਾਲਾ ਰੂਹ ਦੀ ਜ਼ਿਆਦਾ ਸੇਲ ਹੈਗੀ ਹੈ ਜੀ। ਬਾਕੀ ਸਾਰਾ ਕੁਝ ਸੇਲ ਹੁੰਦਾ ਹੈ, ਲੇਕਿਨ ਆਮ ਰੂਟੀਨ ਨਾਲ ਕਾਲਾ ਰੂਹ ਜਿਹੜਾ ਨਾ ਜ਼ਿਆਦਾ ਸੇਲ ਚੱਲਦਾ ਹੈ। ਨਹੀਂ, ਇਹ ਕਾਲਾ ਰੋਹੂ ਫਾਰਮੀ ਵੀ ਹੁੰਦੀ ਤੁਹਾਡੇ ਕੋਲ ਤੇ ਦਰਿਆਈ ਵੀ ਹੁੰਦੀ ਹੈ? ਦੋਨੇ ਕਿਸਮਾਂ ਦੇ ਹੁੰਦੇ ਨੇ ਰੂਹ। ਰੇਟ ਦਾ ਕੀ ਫਰਕ ਹੈ ਜੀ ਦੋਵਾਂ ਦਾ? ਇਹ ਚੀਜ਼ ਦਾ ਪਹਿਚਾਨ ਹੈ ਫਰੈਸ਼ ਦੀ। ਅੱਛਾ ਰੈੱਡ ਹੋਏਗਾ, ਅੱਛਾ ਕਾਲਾ ਹੋਏਗਾ ਤਾਂ ਸਮਝ ਲੈਣਾ ਕਿ ਫਰੈਸ਼ ਨਹੀਂ ਹੈ। ਅੱਖ ਦੀ ਪਹਿਚਾਨ ਹੁੰਦੀ ਹੈ, ਉਸ ਤੋਂ ਬਾਅਦ ਇਹ ਕਲਰ ਹੁੰਦਾ ਹੈ, ਇਹ ਫਰੈਸ਼ ਦੀ ਪਹਿਚਾਨ। ਅਲਹਮਦੁਲਿਲਾ ਫਰੈਸ਼ ਹੀ ਜ਼ਿਆਦਾ ਲੱਗਦੀ ਹੈ। ਰੇਟ ਕੀ ਹੈ ਇਹਦਾ? ਇਹਦਾ ਰੇਟ 650 ਰੁਪਏ 700 ਰੁਪਏ ਵਿਕਦਾ ਹੈ। ਨਹੀਂ, ਇਹ ਫਾਰਮੀ ਦਾ ਇੰਨਾ ਹੈ ਕਿ ਦਰਿਆਈ ਦਾ ਇੰਨਾ ਹੈ? ਇਹ ਫਾਰਮੀ ਦਾ ਨਾ, ਜਿਹੜਾ ਦਰਿਆਈ ਹੋਏਗਾ ਉਹ 1000 ਪਲੱਸ ਹੋਏਗਾ, ਅੱਛਾ, ਉਹ ਮਹਿੰਗੀ ਹੋਏਗੀ। ਉਹ ਮਹਿੰਗੀ ਹੁੰਦੀ ਹੈ। ਨਹੀਂ ਤੇ ਆ ਪਿਛਲੇ ਦਿਨਾਂ ਕੋਈ ਸਲਾਬ ਵਗੈਰਾ ਆਏ ਨੇ ਤੇ ਫਾਰਮਾਂ ਦਾ ਬੜਾ ਨੁਕਸਾਨ ਹੋਇਆ। ਕੋਈ ਘੱਟ ਵੀ ਗਈ ਹੈ ਮੱਛੀ ਆਣੀ ਜਾਂ ਇਹ ਨਹੀਂ, ਉਹ ਮਤਲਬ ਕਿ ਉਹ ਮਿਸਾਲ ਹੈ ਕਿ ਪੰਜਾਬੀ ਦਾ ਸਮੁੰਦਰ ਦੇ ਵਿੱਚੋਂ 2-4 ਬਾਲਟੀਆਂ ਨਿਕਲ ਜਾਣ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਮੱਛਲੀ ਕਾਫੀ ਹੈ ਮਾਸ਼ਾਅੱਲਾ, ਹਾਲੇ ਬਹੁਤ ਆਏਗੀ। ਬਾਕੀ ਸੁਣਾਓ, ਇੱਥੇ ਤੁਸੀਂ ਇੱਧਰ ਸ਼ਿਫਟ ਹੋਏ ਜੇ, ਇੱਧਰ ਕੀ ਕੀ ਮਸਾਇਲ ਨੇ ਇਸ ਏਰੀਆ 'ਚ? ਵੈਸੇ ਇਹ ਮਸਾਇਲ ਜ਼ਿਆਦਾ ਇਹ ਨੇ ਕਿ ਮਸਜਿਦ ਨਹੀਂ ਹੈ, ਸਭ ਤੋਂ ਜਿਹੜਾ ਬੇਸਿਕ ਮਸਲਾ ਹੈਗਾ ਮਸਜਿਦ ਨਹੀਂ ਹੈ। ਮਸਜਿਦ ਨਹੀਂ ਹੈ, ਠੀਕ ਹੋ ਗਿਆ। ਮਸਜਿਦ ਦੀ ਬੜੀ ਪ੍ਰੋਬਲਮ ਹੈ। ਚਲੋ ਅਸੀਂ ਵੀ ਬੰਦਾ ਪੜ੍ਹ ਹੀ ਲੈਂਦਾ ਹੈ ਨਮਾਜ਼, ਹਾਂਜੀ, ਦਿਲ ਕਰਦਾ ਹੈ। ਉਸ ਤੋਂ ਬਾਅਦ ਕਸਟਮਰ ਵੀ ਆਉਂਦੇ ਨੇ, ਜ਼ਿਆਦਾ ਡਿਮਾਂਡ ਇਸ ਚੀਜ਼ ਦੀ ਕਰਦੇ ਕਿ ਮਸਜਿਦ ਨਹੀਂ ਹੈ। ਫਿਰ ਵਾਸ਼ਰੂਮ ਵੀ ਨਹੀਂ ਹੈ। ਅੱਛਾ, ਪਾਣੀ ਦਾ ਵੀ ਕਹਿ ਰਹੇ ਨੇ ਇੱਥੇ ਮਸਲਾ ਹੈ, ਪੀਣ ਵਾਲਾ ਪਾਣੀ ਵੀ ਨਹੀਂ ਹੈ। ਪਾਣੀ ਵੀ ਨਹੀਂ ਹੈਗਾ ਸਾਫ਼। ਜਿੰਨਾ ਅਸੀਂ ਦੁਕਾਨਦਾਰ ਆ, ਦੁਕਾਨ ਦੇ ਅੰਦਰ ਵਾਸ਼ਰੂਮ ਐਸੀ ਤਾਂ ਕਰ ਲਾਂਗੇ, ਜਿਹੜੇ ਕਸਟਮਰ ਆਣਗੇ ਕੋਈ ਲੇਡੀਜ਼ ਆ ਜਾਂਦੇ ਉਹਨਾਂ ਨੂੰ ਵਾਸ਼ਰੂਮ ਆ ਜਾਂਦਾ, ਉਹ ਬੜੀ ਪਰੇਸ਼ਾਨੀ ਪਾਉਂਦੀ ਉਹਨਾਂ ਨੂੰ। ਬਿਜਲੀ ਦੀ ਕੀ ਸੂਰਤ ਹਾਲ ਹੈ? ਕਿਦੋਂ ਤੱਕ ਕਹਿ ਰਹੇ ਨੇ ਲੱਗ ਜਾਏਗੀ? ਵਾਪਡਾ ਦੀ ਹਾਲੇ ਕੋਈ ਕਨਫਰਮ ਨਹੀਂ ਹੈ ਜੀ। ਵਾਪਡਾ ਦਾ ਹਾਲੇ ਸਾਡੇ ਨਹੀਂ ਹਾਲੇ ਏਰੀਏ 'ਚ ਹੈਗਾ। ਇਹ ਕਿਹੜਾ ਮਸਾਲਾ ਹੈ ਜੀ? ਇਹ ਹਲਦੀ ਜੇ ਔਰ ਜਵੈਣ ਪਈ ਜੇ ਅੱਛਾ, ਔਰ ਨਿੰਬੂ ਜੇ ਦਾਦਲ ਮਿਰਚਾ ਇਹ ਨਮਕ ਹੈ ਜੀ? ਹਾਂਜੀ ਨਮਕ ਵੀ ਲਾਈਦਾ। ਇਹ ਮੱਛਲੀ ਨੂੰ ਲਗਾਉਂਦੇ ਜੇ ਤੁਸੀਂ? ਆਏ ਮਛਲੀ ਲਾ ਕੇ ਨਾ ਰੱਖ ਦੇਈਦਾ ਇਹ ਸਾਰਾ ਮਸਾਲਾ ਇਕੱਠਾ ਬਣਾਉਂਦੇ ਜੇ? ਇਕੱਠਾ। ਇਹਦਾ ਕੀ ਫਾਇਦਾ ਜੀ ਮਸਾਲੇ ਦਾ? ਇਹਦਾ ਫਾਇਦਾ ਵੀ ਅੱਛੀ ਪਕਾਈ ਵਿੱਚ ਹੁੰਦੀ ਹੈ, ਤਲਾਈ ਵਿੱਚ ਅੱਛੀ ਹੁੰਦੀ ਹੈ। ਇਹਦਾ ਇਹ ਫਾਇਦਾ ਹੈ। ਅੱਛਾ, ਮੱਛੀ ਨੂੰ ਕਹਿੰਦੇ ਨੇ ਕਿ ਬਾਅਦ ਚੋਂ ਵੀ ਬੜੇ ਲੋਕ ਮਸਾਲੇ ਲਾ ਕੇ ਵੇਚਦੇ ਨੇ ਤੇ ਪਹਿਲੇ ਵੀ ਮਸਾਲਾ ਲੱਗ ਜਾਂਦਾ ਹੈ, ਤੇ ਕੀ ਸਮਝਦੇ ਹੋ ਮੱਛੀ ਦਾ ਟੇਸਟ ਕਿਤੇ ਪਿੱਛੇ ਨਹੀਂ ਰਹਿ ਜਾਂਦਾ? ਇਹ ਬਾਈਜਾਨ ਪਿੱਛੇ ਨਹੀਂ ਰਹਿੰਦਾ, ਇਹਦੇ ਨਾਲ ਅੱਛਾ ਟੇਸਟ ਬਣਦਾ। ਵੈਸੇ ਇਸ ਮਾਰਕੀਟ 'ਚ ਕਿਹੜੀ ਕਿਹੜੀ ਮੱਛੀ ਹੁੰਦੀ ਹੈ? ਇਹਦੇ ਵਿੱਚ ਹਰ ਮੱਛੀ ਹੁੰਦੀ ਹੈ, ਮੁਸ਼ਕਾ ਹੁੰਦੀ ਹੈ, ਸੰਗਾੜੀ ਹੁੰਦੀ ਹੈ, ਮਲੀ ਹੁੰਦੀ ਹੈ, ਸੌਲ ਹੁੰਦੀ ਹੈ, ਬਾਮ ਹੁੰਦੀ ਹੈ, ਛੋਟੇ ਦੇਸੀ ਬਾਮ ਹੁੰਦੇ ਨੇ, ਤੇ ਸਿਲਵਰ ਹੁੰਦਾ ਹੈ, ਗੁਲਫਾਮ ਹੁੰਦਾ ਹੈ। ਸਭ ਤੋਂ ਮਹਿੰਗੀ ਮੱਛਲੀ ਕਿਹੜੀ? ਸਭ ਤੋਂ ਮਹਿੰਗੀ ਮਛਲੀ ਕਿਹੜਾ ਨਾ ਸੌਲ ਹੈ। ਕੀ ਫਾਇਦਾ ਕੀ ਹੁੰਦਾ? ਉਹਦਾ ਫਾਇਦਾ ਹੈ ਉਹ ਪਕਾਵੀ ਦੀ ਹੈ। ਸਾਲਨ ਬੰਦਾ ਕਾਗਜ਼ੀ? ਹਾਂਜੀ ਸਾਲਣ ਬਣਦਾ ਵਧੀਆ, ਤੇ ਫਿੰਗਰ ਫਿਸ਼ ਹੁੰਦੀ ਬਣਦੀ ਹੈ। ਉਹ ਜਿਹੜੀ ਬਾਜ਼ਾਰਾਂ 'ਚ ਕਾਗਜ਼ੀ ਜਿਹੜੀ ਫਿੰਗਰ ਫਿਸ਼ ਬਣਦੀ ਹੈ ਬਾਹਰੋਂ ਆਉਂਦੀ ਜਿਹੜੀ, ਉਹਦੇ ਬਾਰੇ ਭਾਈਜਾਨ ਕੀ ਕਹਿੰਦੇ ਹੋ? ਕਿਹੜੀ ਹੁੰਦੀ ਹੈ ਨਾ ਮਛਲੀ ਦਾ ਇਹ ਹੀ ਹੁੰਦਾ ਹੈ ਕਿਹੜੀ ਤਾਜ਼ਾ ਮਛਲੀ ਹੋਵੇ ਉਹ ਅੱਛੀ ਹੁੰਦੀ ਹੈ। ਹਾਂਜੀ, ਸਾਰਾ ਕੰਮ ਕਿਹੜਾ ਨਾ ਪਕਾਉਣ ਵਾਲੇ ਤੇ ਡਿਪੈਂਡ ਕਰਦਾ ਹੈ। ਜੇ ਪਕਾਉਣ ਵਾਲਾ ਅੱਛਾ ਬੰਦਾ ਹੈ ਨਾ ਤੇ ਮੱਛੀ ਤੁਸੀਂ ਨਾਰਮਲ ਵੀ ਲੈ ਜਾਓ ਤਾਂ ਅੱਛੀ ਪੱਕ ਜਾਣੀ ਹੈ। ਜੇ ਪਕਾਉਣ ਵਾਲਾ ਅੱਛਾ ਨਹੀਂ ਤੇ ਉਹਦੇ ਕੋਲ ਨਹੀਂ ਪੱਕਣੀ, ਭਾਵੇਂ ਅੱਛੀ ਵੀ ਮੱਛੀ ਲੈ ਜਾਓ। ਤੁਸੀਂ ਮੁਤਮਿਨ ਹੋ ਇੱਥੋਂ ਸਾਰੇ? ਅਸੀਂ ਮੁਤਮਿਨ ਹਾਂ, ਕਿਉਂਕਿ ਅਸੀਂ ਤੇ ਉੱਤੇ 20 ਲੱਖ ਰੁਪਈਆ ਦੇਈਦਾ ਪਹਿਲੂ ਕਿਰਾਏ ਦਾ। ਹਾਂ, ਇੱਥੇ ਅੱਲਾ ਬੰਦਾ ਸਹੂਲਤ ਹੈ, ਗਵਰਨਮੈਂਟ ਸਹੂਲਤ ਦਿੱਤੀ ਹੈ, ਕਿਰਾਇਆ ਨਹੀਂ ਹੈ। ਕਿਰਾਇਆ ਨਹੀਂ ਹੈ, ਆ ਕੇ ਬਹਿ ਜਾਈਦਾ। ਥੋੜੀ ਮੱਛੀ ਆਵੇ ਚੁੱਕ ਕੇ ਆਵੇ, ਰੋਜ਼ਗਾਰ ਆਪਣਾ ਚਲਾ ਕੇ ਖਾਂਦੇ ਪਏ। ਕਿਹੜੀ ਮਰਜ਼ੀ ਹਕੂਮਤ ਆਵੇ ਉਹ ਸੀ ਇਹ ਆਪਣਾ ਹੀ ਨਿਜ਼ਾਮ ਕਰਨਾ ਸੀ, ਨਾ ਕੋਈ ਸਾਨੂੰ ਨਵਾਜ਼ ਸ਼ਰੀਫ ਦੇਣਾ, ਕਿਸੇ ਵੀ ਨਹੀਂ ਕੁਝ ਦੇਣਾ, ਟੁਕਣਾ ਹੈ ਦਿਖਾਣਾ। ਆਦੀ ਮਿਹਨਤ ਕਰਨੀ ਤੇ ਆਪ ਹੀ। ਅੱਲਾ ਬੰਦਾ ਇਹਦੇ ਵਰਗੀ ਕਿਹੜੀ ਸਹੂਲਤ ਹੈ? ਆਪਣੀਆਂ ਦੁਕਾਨਾਂ ਦੇ ਵਿੱਚ ਬੈਠੇ ਹੈ, ਆਸ਼ਾ ਕਰ ਰਹੇ ਹੈ, ਬੱਤੀ ਵੀ ਲੱਗ ਜਾਂਦੀ, ਸਾਰੇ ਸੋਲਰ ਲਾਈ ਬੈਠੇ ਨੇ, ਇਹਦੇ ਵਰਗੀ ਸਹੂਲਤ ਹੀ ਨਹੀਂ ਹੈ।